ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ, ਵਰਲਡ ਵਾਈਡ ਗਲੋਬਲ CPN, roku, ਜਾਦੂ TV, TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਕਿਸੇ ਵੀ ਧਰਮ ਜਾਂ ਕੌਮ ਨੂੰ ਖਤਮ ਕਰਨ ਲਈ ਇੱਕ ਅਹਿਮ ਹੱਥਕੰਡਾ ਅਪਣਾਇਆ ਜਾਂਦਾ ਹੈ ਕਿ ਉਸ ਕੌਮ ਦਾ ਇਤਿਹਾਸ ਬਦਲ ਦਿੱਤਾ ਜਾਂਦਾ ਹੈ। ਭਾਵ ਕੁਝ ਦਾ ਕੁਝ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਅਤੇ ਸਮਾਂ ਪਾ ਕੇ ਉਹੀ ਇਤਿਹਾਸ ਬਣ ਜਾਂਦਾ ਹੈ। ਅਜਿਹਾ ਹੀ ਕੁਝ ਅੱਜ ਸਿੱਖ ਕੌਮ ਨਾਲ ਹੋ ਰਿਹਾ ਹੈ। ਸਾਡੇ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਤੇ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੀ ਇੱਕ ਮਿਸਾਲ ਹਾਲ ਹੀ ਵਿੱਚ ਸਾਹਮਣੇ ਆਈ ਹੈ। ਸਟਾਰ ਨੈਟਵਰਕ ਤੇ ਭਾਰਤ ਤੋਂ ਚੱਲਦੇ ਚੈਨਲ ਲਾਈਫ ਓਕੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੇ ਇੱਕ ਸੀਰੀਅਲ ਲਾਂਚ ਕੀਤਾ ਗਿਆ ਜਿਸ ਦਾ ਨਾਮ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਦੇ ਪ੍ਰੋਮੋਜ਼ ਵਿੱਚ ਹਿੰਦੂ ਰੀਤਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਤਿਲਕ ਲਾਇਆ ਜਾਂਦਾ ਹੈ। ਉਹਨਾਂ ਦੀ ਸਿੱਖ ਦਿੱਖ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ। ਇਸ ਕਦਮ ਤੋਂ ਸਿੱਖ ਜਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਸਾਰੇ ਘਟਨਾਕ੍ਰਮ ਬਾਰੇ, ਇਸ ਦੇ ਪਿਛੋਕੜ ਬਾਰੇ ਅਤੇ ਇਸ ਘਟਨਾ ਦੇ ਨਾਲ ਜੁੜੇ ਕੁਝ ਹੋਰ ਪਹਿਲੂਆਂ ਸੰਬੰਧੀ ਅੱਜ ਦੇ ਸ਼ੋਅ ਵਿੱਚ ਅਸੀਂ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਾਂਗੇ ਜੋ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਸਾਡੇ ਸਰੋਤੇ ਨੇ ਔਰ ਜਾਂ ਦਰਸ਼ਕ ਨੇ ਵੱਖਰੇ ਵੱਖਰੇ ਮਾਧਿਅਮਾਂ ਰਾਹੀਂ TV84 ਦੇ ਨਾਲ ਜੁੜਦੇ ਨੇ ਤੇ TV84 ਨੂੰ ਪਸੰਦ ਵੀ ਕਰਦੇ ਨੇ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ, ਚਲੋ ਆਪਣੀ ਜਿਹੜੀ ਅੱਜ ਦੀ ਵਿਚਾਰ ਚਰਚਾ ਹੈਗੀ ਹੈ ਉਹਦੇ ਤੋਂ ਗੱਲਬਾਤ ਸ਼ੁਰੂ ਕਰਦੇ ਹਾਂ। ਜਿਹੜਾ ਹਾਲਾਂਕਿ ਹਜੇ ਸ਼ੋਅ ਹੁਣ ਸ਼ੁਰੂ ਹੋਇਆ 20 ਮਾਰਚ ਨੂੰ, ਤੇ ਇਹਦੇ ਵਿੱਚ ਕਿਸ ਹਿਸਾਬ ਨਾਲ ਸਿੱਖ ਹਿਸਟਰੀ ਨੂੰ ਡਿਪਿਕਟ ਕੀਤਾ ਗਿਆ, ਪੇਸ਼ ਕੀਤਾ ਗਿਆ, ਵਿਸਥਾਰ ਦੇ ਵਿੱਚ ਜਿਹੜੀ ਉਹਦੀ ਜਾਣਕਾਰੀ ਹੈਗੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਊਗੀ। ਪਰ ਜਿਹੜੇ ਪ੍ਰੋਮੋਜ਼ ਸਾਹਮਣੇ ਆਏ ਨੇ ਜਾਂ ਜਿਸ ਹਿਸਾਬ ਨਾਲ ਇਹਨੂੰ ਪੇਸ਼ ਕੀਤਾ ਗਿਆ ਪ੍ਰੋਮੋਜ਼ ਦੇ ਹਵਾਲੇ ਨਾਲ ਤੇ ਟੀਜ਼ਰਸ ਦੇ ਹਵਾਲੇ ਨਾਲ, ਉਹਦੇ ਵਿੱਚ ਜੋ ਸਾਹਮਣੇ ਆਉਂਦਾ, ਜੋ ਇਹਦਾ ਟਾਈਟਲ ਹੀ ਹੈਗਾ ਉਹਦੇ ਵਿੱਚ ਹੈਗਾ ਦੇਸ਼ ਕਾ ਸੇਵਕ ਮਹਾਰਾਜਾ ਰਣਜੀਤ ਸਿੰਘ। ਦੇਸ਼ ਦਾ ਸੇਵਕ ਦੱਸਣਾ, ਹਾਲਾਂਕਿ ਉਸ ਸਮੇਂ ਦੇ ਵਿੱਚ ਉਹਨਾਂ ਸਮਿਆਂ ਦੇ ਦੌਰਾਨ ਦੇਸ਼ ਦੀ ਜਿਹੜੀ ਐਂਟੀਟੀ ਹੈਗੀ ਹੈ ਐਜ਼ ਐਨ ਇੰਡੀਆ ਜੇ ਅਸੀਂ ਦੇਖਣਾ ਹੋਵੇ ਤਾਂ ਉਹ ਐਗਜ਼ਿਸਟ ਹੀ ਨਹੀਂ ਸੀ ਕਰਦੀ। ਫਿਰ ਪ੍ਰੋਮੋਜ਼ ਦੇ ਵਿੱਚ ਉਹਨਾਂ ਦੇ ਮੱਥੇ 'ਤੇ ਤਿਲਕ ਲਾਇਆ ਦਿਖਾਇਆ ਜਾਂਦਾ। ਉਹਨਾਂ ਦਾ ਜਿਹੜਾ ਦਾੜਾ ਪ੍ਰਕਾਸ਼ ਹੈਗਾ ਉਹ ਕਾਫੀ ਲੰਬਾ ਸੀ। ਇਹਦੇ ਵਿੱਚ ਪਹਿਲਾਂ ਤਾਂ ਕਲੀਨ ਸ਼ੇਵਨ ਹੀ ਦਿਖਾਇਆ ਗਿਆ ਹੈ ਛੋਟੀ ਉਮਰ ਦੇ ਵਿੱਚ, ਅਤੇ ਉਹ ਤੋਂ ਬਾਅਦ ਜਿਹੜਾ ਹੈਗਾ ਉਹ ਲੰਬਾ ਨਾ ਹੋ ਕੇ ਬਹੁਤ ਛੋਟਾ ਜਿਵੇਂ ਟ੍ਰਿਮਡ ਬੀਅਰਡ ਹੁੰਦੀ ਹੈ ਉਸ ਹਿਸਾਬ ਨਾਲ ਦਿਖਾਇਆ ਗਿਆ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੇ ਤੋਂ ਸਿੱਖ ਹਲਕਿਆਂ ਦੇ ਵਿੱਚ ਇਹ ਇੱਕ ਨਵੀਂ ਚਰਚਾ ਬਣੀ ਹੋਈ ਹੈ ਕਿ ਸਿੱਖ ਇਤਿਹਾਸ ਨੂੰ ਬਹੁਤ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਹੜਾ ਮੀਡੀਆ ਦੇ ਵੱਲੋਂ। ਸੋ ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਜਿਹੜੀ ਗੱਲ ਹੈ, ਇਹ ਜਿਹੜੀ ਲਾਈਨ ਹੈ, ਇਹ ਕਿਸ ਹਿਸਾਬ ਨਾਲ ਅੱਗੇ ਵੱਧ ਰਹੀ ਹੈ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ? ਹਾਂਜੀ ਵੀਰ ਜੀ, ਘਰ ਦਾ ਪਤਾ ਘਰ ਦੇ ਵਿਹੜੇ ਤੋਂ ਹੀ ਲੱਗ ਜਾਂਦਾ। ਜਿਵੇਂ ਤੁਸੀਂ ਕਿਹਾ ਕਿ ਪ੍ਰੋਮੋ ਦੇ ਵਿੱਚ ਜੋ ਕੁਝ ਦਿਖਾਇਆ ਉਹਦੇ ਤੋਂ ਹੀ ਝਲਕਾਰਾ ਪੈ ਜਾਂਦਾ ਕਿ ਆਉਣ ਵਾਲੇ ਜਿਹੜੇ ਸੀਰੀਅਲ ਦੇ ਵਿੱਚ ਕੀ ਕੁਝ ਦਿਖਾਇਆ ਜਾਏਗਾ ਜੀ। ਹੁਣ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇੰਡੀਆ ਦਾ ਉਦੋਂ ਕੋਈ ਵਜੂਦ ਨਹੀਂ ਸੀ, ਸਹੀ ਗੱਲ ਹੈ। ਜੇਕਰ ਅਸੀਂ ਉਹ ਤੋਂ ਵੀ ਪਹਿਲਾਂ ਜਾਈਏ, ਜਦੋਂ 16 ਮਹਾਜਨਪਦ ਇੰਡੀਆ ਨੂੰ ਕਿਹਾ ਜਾਂਦਾ ਸੀ, ਹਿੰਦੁਸਤਾਨ ਤੋਂ ਵੀ ਪਹਿਲਾਂ ਦਾ, ਜਾਂ ਸਪਤ ਜਿਹੜਾ ਸਿੰਧੂ ਤੋਂ ਵੀ ਪਹਿਲਾਂ ਦਾ, 7 ਦਰਿਆਵਾਂ ਦੀ ਧਰਤੀ ਤੋਂ ਪਹਿਲਾਂ ਦਾ। ਤੇ ਜਦੋਂ ਜਿਹੜਾ ਇਹ ਜਿਹੜਾ 16 ਮਹਾਜਨਪਦਿਆਂ ਦਾ ਇਹਨਾਂ ਨੂੰ ਕਹਿੰਦੇ ਵੀ 16 ਮਹਾਜਨਪਦ ਹੀ ਸੀਗਾ ਕਿਉਂਕਿ 16 ਇਹਨਾਂ ਦੇ ਵਿੱਚ ਮਹਾਜਨ ਜਾਣੀ ਕਿ ਵੱਡੇ ਆਕਾਰ ਦੇ ਕੁਝ ਕੁ ਖੇਤਰ ਆਉਂਦੇ ਸਨ। ਅਵਧ ਤੋਂ ਲੈ ਕੇ ਜੇ ਤਕਸ਼ਲਾ ਤੱਕ ਇਹ ਜਾਂਦੇ ਸੀ। ਪਰ ਹੈਰਾਨੀ ਦੀ ਗੱਲ ਉਦੋਂ ਵੀ ਇਹ ਸੀ ਕਿ ਜਿਹੜਾ ਪੋਰਟਸ ਦਾ ਏਰੀਆ, ਕਿਉਂਕਿ ਇੱਥੇ ਸਿੰਥੀਅਨ ਤੇ ਪਾਰਥੀਅਨ ਲੋਕ ਸਨ, ਉਹਨਾਂ ਦੇ ਇਹ ਏਰੀਆ ਸੀ, ਉਹ ਵੀ ਭਾਰਤ ਦੀ ਹੱਦ ਦੇ ਵਿੱਚ ਨਹੀਂ ਸਨ ਆਉਂਦੇ ਜੀ। ਤੇ ਜੇ ਇਤਿਹਾਸ ਨੂੰ ਬਾਅਦ ਚੋਂ ਵੀ ਦੇਖੀਏ, ਜਿੰਨੇ ਵੀ ਆਰੀਅਨਸ ਆਏ ਨੇ ਤੇ ਆਰੀਅਨਸ ਨੂੰ ਖਦੇੜਨ ਵਾਲਾ, ਕਿਉਂਕਿ ਆਰੀਅਨਸ ਨੇ ਜਿਹੜੇ ਦਰਾਵੜ ਸੀਗੇ ਲੋਕ, ਉਹਨਾਂ ਨੂੰ ਧੱਕ ਕੇ ਸਾਊਥ ਵਾਲੇ ਪਾਸੇ ਕੀਤਾ ਜੀ। ਔਰ ਫਿਰ ਜਿਹੜੀਆਂ ਲੜਾਈਆਂ ਨੇ ਉਹ ਆਰੀਅਨਸ ਔਰ ਪਾਰਥੀਅਨ ਸਿੰਥੀਅਨ ਦੇ ਵਿੱਚ ਹੋਈਆਂ ਤੇ ਜਿਹੜੇ
ਪਾਰਥੀਅਨ ਸਿੰਥੀਅਨ ਸੀਗੇ ਜਿਹੜੇ ਕਬੀਲੇ, ਜਿਹੜੇ ਕਿ ਇੱਕ ਸ਼ਿਕਾਰੀ ਕਿਸਮ ਦੇ ਕਬੀਲੇ ਸੀ, ਡੀਲ ਡੋਲ ਤਕੜੇ ਸੀਗੇ, ਲੜਨ ਨੂੰ ਤੇਜ਼ ਸੀਗੇ, ਤੇ ਉਹਨਾਂ ਦੀਆਂ ਜਿਹੜੀਆਂ ਆਰੀਅਨਸ ਨਾਲ ਲੜਾਈਆਂ ਹੋਈਆਂ, ਆਰੀਅਨਸ ਨੂੰ ਇਹਨਾਂ ਨੇ ਧੱਕ ਕੇ ਜਮਨਾ ਤੋਂ ਪਾਰ ਜਿਹੜਾ ਉਹ ਕੀਤਾ ਸੀਗਾ। ਉਹ ਤੋਂ ਬਾਅਦ ਵੀ ਜਦੋਂ ਅਸੀਂ ਦੇਖਦੇ ਸਿੱਖ ਇਤਿਹਾਸ ਦਾ ਜਿੰਨਾ ਵੀ ਸਤਲੁਜ ਤੋਂ ਉੱਪਰ ਨੂੰ, ਜਾਣੀ ਕਿ ਸਤਲੁਜ ਤੋਂ ਨਾਰਥ ਵਾਲੇ ਪਾਸੇ ਨੂੰ, ਇਹ ਕਹਿ ਲਓ ਕਿ ਜਿੰਨਾ ਵੀ ਇਹਨਾਂ ਦਰਿਆਵਾਂ ਦਾ ਡੈਲਟਾ ਸੀ, ਜਿਹੜਾ ਦਰਿਆਏ ਸਿੰਧ ਦਾ ਡੈਲਟਾ ਬਣਦਾ, ਉਹਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਜਿਹੜਾ ਪ੍ਰਫੁੱਲਿਤ ਕੀਤਾ ਜੀ। ਜਿਹੜੀਆਂ ਸੰਧੀਆਂ ਵੀ ਹੋਈਆਂ ਨੇ ਗੋਰਿਆਂ ਦੇ ਨਾਲ, ਸੰਧੀਆਂ ਵੀ ਹੋਈਆਂ ਨੇ, ਉਹ ਕੋਈ ਇਸ ਤਰੀਕੇ ਨਾਲ ਨਹੀਂ ਹੋਈਆਂ ਕਿ ਉਹ ਇੰਡੀਆ ਦੇ ਨਾਲ ਹੋਈਆਂ। ਗੋਰਿਆਂ ਦੇ ਫੌਜ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਮਰਾਠੇ ਵੀ ਸੀਗੇ, ਉਹਨਾਂ ਦੇ ਵਿੱਚ ਜਿਹੜੇ ਪੂਰਬੀਏ ਸੀਗੇ ਉਹ ਵੀ ਸੀਗੇ, ਜਿਨ੍ਹਾਂ ਨੇ ਮਿਲ ਕੇ ਗੋਰਿਆਂ ਦੇ ਨਾਲ ਮਿਲ ਕੇ ਜਿਹੜਾ ਸੀਗਾ ਸਿੱਖਾਂ ਦਾ ਰਾਜ 1849 ਈਸਵੀ ਦੇ ਵਿੱਚ ਬ੍ਰਿਟਿਸ਼ ਰੂਲ ਦੇ ਵਿੱਚ ਜਾਂ ਬ੍ਰਿਟਿਸ਼ ਰਾਜ ਦੇ ਵਿੱਚ ਨੈਕਸਚਰ ਕੀਤਾ, ਉਹਦਾ ਮੇਲ ਕੀਤਾ ਗਿਆ। ਉਦੋਂ ਤੋਂ ਲੈ ਕੇ ਉਦੋਂ ਵੀ ਜੇ ਅਸੀਂ ਇਹ ਗੱਲ ਕਰਦੇ ਹਾਂ ਕਿ ਇੰਡੀਆ ਦੇ ਨਾਲ ਤਾਂ ਕੋਈ ਲੈਣਾ ਦੇਣਾ ਹੀ ਨਹੀਂ ਸੀ, ਜਿਹੜਾ ਕਿ ਇਸ ਪ੍ਰੋਮੋ ਦੇ ਵਿੱਚ ਦਿਖਾ ਵੀ ਦਿੱਤਾ ਗਿਆ ਕਿ ਹਾਂ ਸ਼ੇਰੇ ਪੰਜਾਬ ਜਿਹਨੂੰ ਕਹਿੰਦੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੇਰੇ ਹਿੰਦੁਸਤਾਨ ਦਿਖਾਇਆ ਜਾਵੇ। ਜੇਕਰ ਅਸੀਂ ਇਤਿਹਾਸਕ ਪਹਿਲੂ ਵੀ ਲੈਂਦੇ ਹਾਂ ਇਸ ਸਾਰੀ ਦੀ ਸਾਰੀ ਗੱਲ ਦਾ, ਸ਼ੇਰੇ ਪੰਜਾਬ ਜਿਹਨੇ ਆਪਣੀ ਰਾਜਧਾਨੀ ਲਾਹੌਰ ਬਣਾਈ ਜੀ, ਔਰ ਉਹਦੇ ਵਿੱਚ ਜੇ ਅਸੀਂ ਇਹ ਦੇਖਦੇ ਹਾਂ ਕਿ ਕੰਮਕਾਜ ਕਰਨ ਦਾ ਜਿਹੜੀ ਬੋਲੀ ਸੀ ਉਹ ਵੀ ਅਰਬੀ ਬੋਲੀ ਜਿਹੜੀ ਸੀਗੀ ਉਹੀ ਫਾਰਸੀ ਬੋਲੀ ਜਿਹੜੀ ਸੀਗੀ ਉਹ ਉਹਦੇ ਵਿੱਚ ਬਣਾਈ ਗਈ ਸੀ। ਜੇਕਰ ਇਹ ਵਾਕਈ ਇੱਕ ਫਿਗਮੈਂਟ ਹੁੰਦੀ ਉਸ ਚੀਜ਼ ਦੀ, ਇੱਕ ਸ਼ਾਖ ਹੁੰਦੀ ਭਾਰਤ ਦੀ, ਤੇ ਹੋ ਸਕਦਾ ਉਹਦੇ ਵਿੱਚ ਹਿੰਦੀ ਜਾਂ ਸੰਸਕ੍ਰਿਤ ਜਿਹੜੀ ਹੈਗੀ ਆ ਉਹ ਬਣਾਈ ਜਾਂਦੀ। ਜਿਹੜੀਆਂ ਦੂਸਰੀਆਂ ਗੱਲਾਂ ਤੁਸੀਂ ਕੀਤੀਆਂ, ਜਿਹੜੇ ਤਿਲਕ ਲਾਉਣਾ, ਰਾਜ ਤਿਲਕ ਲਗਾਉਣਾ, ਇਹ ਸਾਰਾ ਕੁਝ ਹੁਣ ਕਿਤੇ ਨੂੰ ਕਿਤੇ ਉਹ ਇਤਿਹਾਸ ਦੇ ਵਿੱਚੋਂ ਕੱਢ ਲਿਆਉਗੇ ਜੀ ਹਾਂ ਪੰਡਿਤ ਬਖਸ਼ੀ ਰਾਮ ਨੇ ਆਹ ਲਿਖਿਆ ਸੀਗਾ, ਜਾਂ ਕਿਸੇ ਹੋਰ ਦੀ ਇਹ ਜਿਹੜੀ ਕੋਈ ਤਸ਼ਬੀਹ, ਕੋਈ ਜਿਹੜੀ ਐਗਜ਼ਾਮਪਲ ਉਹ ਲੈ ਆਉਣਗੇ, ਜਦਕਿ ਸਾਨੂੰ ਇਹ ਪਤਾ, ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ, ਕਿ ਮਹਾਰਾਜਾ ਰਣਜੀਤ ਸਿੰਘ ਦੀ ਜਿਹੜਾ ਦਾੜਾ ਸੀ ਉਹ ਪ੍ਰਕਾਸ਼ ਸੀ, ਔਰ ਕਾਫੀ ਉਹਨਾਂ ਦੀ ਦਾੜੇ ਦੀ ਇੱਕ ਲੰਬਾਈ ਜਿਹੜੀ ਸੀ ਉਹ ਕਾਫੀ ਸੀ, ਜਿਹੜਾ ਕਿ ਪ੍ਰੋਮੋ ਦੇ ਵਿੱਚ ਜੋ ਕੁਝ ਦਿਖਾਇਆ ਗਿਆ ਉਹ ਆਲਮੋਸਟ ਇੰਡੀਅਨਾਈਜ਼ ਜਿਹਾ ਕਰਕੇ ਉਹਨੂੰ ਦਿਖਾਇਆ ਗਿਆ, ਤਾਂ ਕਿ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾ ਸਕੇ ਕਿ ਮਹਾਰਾਜਾ ਰਣਜੀਤ ਸਿੰਘ ਵੀ ਇੱਕ ਹਿੰਦੁਸਤਾਨੀ ਭਗਤ ਸੀ, ਜਿਹਨੇ ਹਿੰਦੁਸਤਾਨ ਦੀ ਰਾਖੀ ਦੇ ਲਈ, ਰੱਖਿਆ ਦੇ ਲਈ ਜਿਹੜਾ ਗੋਰਿਆਂ ਦੇ ਨਾਲ ਮੈਨੂੰ ਇਹ ਮਹਿਸੂਸ ਹੁੰਦਾ ਕਿ ਜ਼ਿਆਦਾ ਕਰਕੇ ਜਾਂ ਤਾਂ ਇਹਨਾਂ ਦਾ ਜਿਹੜੀ ਉਹਨਾਂ ਦੀ ਇੱਕ ਤਰੀਕੇ ਨਾਲ ਕੀ ਕਿਹਾ ਜਾ ਸਕਦਾ, ਜਿਹੜੀ ਦਿਖਾਉਣ ਦੀ ਇਹਨਾਂ ਦੀ ਉਹ ਹੋਊਗੀ, ਉਹ ਸਿਰਫ ਹੋਊਗੀ ਗੋਰਿਆਂ ਨੂੰ ਟਾਰਗੇਟ ਕੀਤਾ ਜਾਏਗਾ, ਜਾਂ ਇਹ ਵੀ ਹੋ ਸਕਦਾ ਕਿ ਮੁਲਤਾਨ, ਕਿਉਂਕਿ ਦਰਿਆਏ ਖੈਬਰ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਹੋ ਸਕਦਾ ਉਹਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਜ਼ਿਆਦਾ ਲੜਾਈ ਆ ਉਹ ਮੁਸਲਮਾਨਾਂ ਦੇ ਨਾਲ ਦਿਖਾਈ ਜਾਵੇ। ਹਰਪ੍ਰੀਤ ਸਿੰਘ ਜੀ, ਜਿਵੇਂ ਤੁਸੀਂ ਇਹ ਗੱਲ ਕੀਤੀ ਹੈ, ਸਾਰੇ ਘਟਨਾਕ੍ਰਮ ਨੂੰ ਬਿਆਨਦਿਆਂ ਥੋੜਾ ਜਿਹਾ ਹਿਸਟੋਰੀਕਲ ਪਰਸਪੈਕਟਿਵ ਨਾਲ ਵੀ ਤੁਸੀਂ ਗੱਲ ਕੀਤੀ ਹੈ, ਸੋ ਜਿਹੜੀ ਇਹ ਲਾਈਨ ਹੈਗੀ ਹੈ ਇਹਨੂੰ ਇੰਡੀਆ ਦੇ ਖਾਤੇ ਵਿੱਚ ਪਾਉਣਾ, ਜਾਂ ਹਿੰਦੁਸਤਾਨ ਦਾ ਜਿਹੜਾ ਹੈਗਾ ਵੀ ਹਿੰਦੁਸਤਾਨ ਦੇ ਲਈ ਸਾਰਾ ਕੁਝ ਕੀਤਾ, ਉਹਨਾਂ ਨੂੰ ਮੁਸਲਮਾਨਾਂ ਦੇ, ਮੁਗਲਾਂ ਦੇ ਵਿਰੋਧ 'ਚ ਵੀ ਦੱਸਣਾ ਤੇ ਫਿਰ ਅੰਗਰੇਜ਼ਾਂ ਦੇ ਵਿਰੋਧ 'ਚ ਵੀ ਦੱਸਣਾ, ਵੀ ਇਹ ਸਾਰੀ ਘਟਨਾਕ੍ਰਮ ਦੇ ਪਿੱਛੇ ਮੋਟਿਵ ਕੀ ਹੈਗਾ। ਜੇ ਅਸੀਂ ਇਹਨੂੰ ਇੱਕ ਬ੍ਰੌਡਰ ਕੰਟੈਕਸਟ ਦੇ ਵਿੱਚ ਵੀ ਦੇਖਣਾ ਹੋਵੇ ਤਾਂ ਮਹਾਰਾਜਾ ਰਣਜੀਤ ਸਿੰਘ ਤੋਂ ਜੇ ਅਸੀਂ ਅੱਜ ਦੀ ਗੱਲ ਕਰ ਰਹੇ ਹਾਂ ਤਾਂ ਕਿਤੇ ਨਾ ਕਿਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਉਦੋਂ ਦੀ ਵੀ ਇਹ ਗੱਲ ਸਾਹਮਣੇ ਆਉਂਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਅਸੀਂ ਰਿਲੇਟ ਕਰਕੇ ਦੇਖਦੇ ਹਾਂ, ਜਦੋਂ ਉਹਨਾਂ ਦਾ ਦਿਨ ਮਨਾਇਆ ਗਿਆ ਸੀ ਤਾਂ ਉਦੋਂ ਵੀ ਇਹ ਇੱਦਾਂ ਦੇ ਹੀ ਕੁਝ ਜਿਹੜੇ ਸਵਾਲ ਸੀਗੇ ਉਹ ਉੱਠੇ ਸੀ ਸਿੱਖ ਹਲਕਿਆਂ ਦੇ ਵਿੱਚ। ਸੋ ਇਹ ਓਵਰਆਲ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ, ਇਹਦੇ ਪਿੱਛੇ ਮੋਟਿਵ ਕੀ ਦੇਖਦੇ ਹੋ? ਵੀਰ ਜੀ, ਈਵਨ ਜਦੋਂ ਤੁਸੀਂ ਹੁਣ ਵੀ ਜਿਹੜਾ ਸੋਸ਼ਲ ਮੀਡੀਆ ਉਹਦੇ ਉੱਤੇ ਵੀ ਕਿਤੇ ਨਜ਼ਰ ਮਾਰੋ ਤੇ ਇੰਨਾ ਕੁ ਜ਼ਿਆਦਾ ਹਿਸਟਰੀ ਦੀ ਮਿਸ ਇਨਫੋਰਮੇਸ਼ਨ ਜਿਹੜੀ ਆ ਉੱਥੇ ਦਿੱਤੀ ਜਾਂਦੀ ਆ, ਜਿਵੇਂ ਵੱਖਰੇ ਵੱਖਰੇ ਜਿਹੜੇ ਡੈਮੋਨਾਈਜ਼ਡ ਜਿਹੜੀਆਂ ਸਾਡੀਆਂ ਕਰੈਕਟਰਸ ਨੇ, ਇਤਿਹਾਸ ਦੇ ਜਿਹੜੇ ਪਾਤਰ ਨੇ, ਜਿਹੜੇ ਕਲੰਕਿਤ ਪਾਤਰ ਨੇ, ਜਿੱਦਾਂ ਗੰਗੂ ਹੋ ਗਿਆ, ਸੁੱਚਾਨੰਦ ਵਰਗੇ ਹੋ ਗਏ, ਉਹਨਾਂ ਨੂੰ ਰਿਪਲੇਸ ਕਰਨ ਦੇ ਲਈ ਵੱਖਰੀਆਂ ਵੱਖਰੀਆਂ ਕਹਾਣੀਆਂ ਜਿਹੜੀਆਂ ਉਹ ਆਮ ਹੀ ਪ੍ਰਚਲਿਤ ਨੇ, ਘੜੀਆਂ ਹੋਈਆਂ।
ਔਰ ਇੱਕ ਵੱਡਾ ਤਬਕਾ ਜਿਹੜਾ ਈਵਨ ਸਿੱਖ ਪੰਥ ਦਾ ਵੀ ਹੈਗਾ, ਜਿਹੜਾ ਉਹਨਾਂ ਸਾਰੀਆਂ ਲਿਖਤਾਂ ਨੂੰ ਪੜ੍ਹਦਾ, ਔਰ ਮੈਂ ਇਹ ਦੇਖਦਾ ਹੁੰਦਾ ਕਿ ਸਾਰੀਆਂ ਲਿਖਤਾਂ ਉਹ ਕਾਪੀ ਪੇਸਟ ਕਿਤੇ ਨਾ ਕਿਤੇ ਕੀਤੀਆਂ ਹੁੰਦੀਆਂ ਕਿਸੇ ਵਿਅਕਤੀ ਦੀਆਂ, ਔਰ ਉਹ ਵਿਅਕਤੀ ਜਿਹੜਾ ਮੋਟੀਵੇਟਡ ਹੈਗਾ ਇਸ ਚੀਜ਼ ਨੂੰ ਕਿ ਜਿਹੜਾ ਉਹ ਇਤਿਹਾਸ ਹੈਗਾ ਉਹਨੂੰ ਰਲਗੜ ਕੀਤਾ ਜਾਵੇ, ਜਾਂ ਇਤਿਹਾਸ ਦੇ ਜਿਹੜੇ ਕਾਰਨਾਮੇ ਨੇ, ਜਿਹੜੇ ਸਾਕੇ ਨੇ, ਵੱਡੇ ਸਾਕੇ ਨੇ, ਉਹਨਾਂ ਨੂੰ ਆਪਣੇ ਖਾਤੇ ਦੇ ਵਿੱਚ ਪਾਇਆ ਜਾ ਸਕੇ ਜੀ। ਹੁਣ ਇਸੇ ਚੀਜ਼ ਨੂੰ ਲਿਆ ਕੇ ਮੈਨੂੰ ਇਹ ਫੀਲਿੰਗ ਆਉਂਦੀ ਆ, ਉਹ ਇਹ ਆਉਂਦੀ ਆ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ 1849 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੈਗਾ ਆ ਉਹ ਅਨੈਕਸਚਰ ਹੁੰਦਾ, ਉਹਦਾ ਉਹ ਜਿਹੜਾ ਬ੍ਰਿਟਿਸ਼ ਰਾਜ ਦੇ ਵਿੱਚ ਉਹਨੂੰ ਮਿਲਾਇਆ ਜਾਂਦਾ ਜੀ। ਔਰ 1857 ਦੇ ਵਿੱਚ ਜਿਹੜੀ ਗਦਰ, ਔਰ ਇਹ ਵੀ ਉਸ ਮਾਨਸਿਕ ਦਾ ਹਿੱਸਾ, ਉਸ ਸਿੱਖ ਮਾਨਸਿਕਤਾ ਦਾ ਹਿੱਸਾ ਇਹ ਵੀ ਰਿਹਾ ਹੋਏਗਾ ਕਿ 1849 ਤੱਕ ਤਾਂ ਜਿਹੜੀਆਂ ਪੂਰਬੀਏ ਸੀਗੇ ਜਾਂ ਮਰਾਠੇ ਸੀਗੇ ਜਾਂ ਰਾਜਪੂਤ ਸੀਗੇ ਜਾਂ ਜਿਹੜੀਆਂ ਦੂਸਰੀਆਂ ਹਿੰਦੁਸਤਾਨੀ ਤਾਕਤਾਂ ਸਨ ਜਾਂ ਹਿੰਦੁਸਤਾਨ ਫੋਰਸ ਸਨ, ਜਿਨ੍ਹਾਂ ਨੇ ਗੋਰਿਆਂ ਦੇ ਨਾਲ ਮਿਲ ਕੇ ਜਿਹੜਾ ਸਿੱਖਾਂ ਦਾ ਰਾਜ ਹੈਗਾ ਆ ਉਹ ਆਪਣੇ ਰਾਜ ਦੇ ਵਿੱਚ ਮਿਲਾਇਆ ਜੀ। ਨਾਲ ਦੀ ਨਾਲ ਉਹ ਇਹ ਵੀ ਪ੍ਰਚਾਰ ਕਰਦੇ ਪਏ ਨੇ ਕਿ ਸਿੱਖਾਂ ਨੇ ਗਦਾਰੀ ਕੀਤੀ। ਜਦੋਂ 1857 ਈਸਵੀ ਦਾ ਜਿਹੜਾ ਗਦਰ ਹੋਇਆ ਸੀਗਾ ਉਹਦੇ ਵਿੱਚ ਸਿੱਖਾਂ ਨੇ ਗਦਾਰੀ ਕੀਤੀ। ਹੁਣ ਇਹੋ ਜਿਹੇ ਜਿਹੜੇ ਨਾਟਕ ਨੇ ਇੱਕ ਵੱਡੇ ਪੱਧਰ ਦੇ ਉੱਤੇ ਦਿਖਾਲ ਕੇ ਇੱਕ ਜਿਹੜਾ ਵੱਡਾ ਜਨ ਸਮੂਹ ਹੈਗਾ ਉਸ ਖੱਤੇ ਦਾ, ਜਿਹੜਾ ਕਿ ਆਲਰੇਡੀ ਬੜਾ ਮਾਈਨੋਰਟੀਜ਼ ਦੇ ਲਈ ਆਲਰੇਡੀ ਬਹੁਤ ਪ੍ਰੈਜੁਡਿਸਡ ਆ, ਪੱਖਪਾਤੀ ਹੈ, ਉਹਨਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਭਰ ਦੇਣੀਆਂ। ਔਰ ਇਹਦੇ ਨਾਲ ਦੀ ਨਾਲ ਇੱਕ ਪਾਸੇ ਤਾਂ ਇਹ ਹੋਏਗਾ ਕਿ ਵੱਡੇ ਜਨ ਸਮੂਹ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਝੂਠੀਆਂ ਕਹਾਣੀਆਂ ਪੇਸ਼ ਕੀਤੀਆਂ ਜਾਣਗੀਆਂ। ਦੂਸਰੇ ਪਾਸੇ ਉਹ ਲੋਕ ਜਿਹੜੇ ਉਸ ਵਿਰਸੇ ਦੇ, ਜਿਹੜੇ ਉਸ ਵਿਰਾਸਤ ਦੇ, ਜਿਹੜੇ ਉਸ ਇਤਿਹਾਸ ਦੇ ਵਾਰਸ ਨੇ, ਉਹਨਾਂ ਦੇ ਮਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਹਾਂ ਭਾਈ, ਤੁਹਾਡੇ ਕੋਲ ਆਪਣਾ ਕੁਝ ਨਹੀਂ ਆ, ਜੋ ਕੁਝ ਵੀ ਹੈ ਉਹ ਹਿੰਦੂਆਂ ਦਾ ਹੈ। ਫੋਰ ਐਗਜ਼ਾਮਪਲ ਗੁਰੂ ਨਾਨਕ ਸਾਹਿਬ, ਕਿਉਂਕਿ ਹਿੰਦੂ ਘਰ ਦੇ ਵਿੱਚ ਹਿੰਦੂ ਮਾਤਾ ਪਿਤਾ ਦੇ ਘਰ ਪੈਦਾ ਹੋਏ ਸਨ ਤੇ ਉਹ ਵੀ ਹਿੰਦੂ ਸਨ। ਜੇਕਰ ਲਕਸ਼ਮਣ ਦਾਸ ਮਾਧੋ ਦਾਸ, ਜੇਕਰ ਉਹ ਬਾਬਾ ਬੰਦਾ ਬਹਾਦਰ ਜਾਂ ਗੁਰਬਖਸ਼ ਸਿੰਘ ਬਣੇ ਤਾਂ ਉਹ ਵੀ ਇੱਕ ਹਿੰਦੂ ਹੀ ਸੀਗੇ। ਸੋ ਤੁਹਾਡਾ ਹਿੰਦੂਆਂ ਦੇ ਨਾਲ ਰਲਗੜ ਹੋਣਾ ਇੱਕ ਬਹੁਤ ਇੱਕ ਕੁਦਰਤੀ ਪ੍ਰੋਸੈਸ ਜਿਹੜੀ ਹੈਗੀ ਉਹਦੇ ਰੂਪ ਦੇ ਵਿੱਚ ਉਹ ਲਿਆਉਣ ਦੀ ਕੋਸ਼ਿਸ਼ ਕਰਨਗੇ, ਤਾਂ ਕਿ ਇੱਕ ਪਾਸੇ ਜਿੱਥੇ ਸਿੱਖਾਂ ਦੇ ਵਿੱਚ ਆਪਣੀ ਹਿਸਟਰੀ ਤੋਂ ਮਾਣ ਜਿਹੜਾ ਘਟੇਗਾ, ਦੂਸਰੇ ਪਾਸੇ ਇਹ ਹੋਏਗਾ ਕਿ ਆਮ ਵਿਚਰਦੇ ਲੋਕਾਂ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਏਗੀ ਕਿ ਜਿੰਨੇ ਵੀ ਸਿੱਖਾਂ ਦੇ ਵੀ ਈਵਨ ਸਿੱਖ ਰੂਲ ਵੀ ਜਿਹੜਾ ਸੀਗਾ ਉਹ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਦੇ ਲਈ ਹੀ ਬਣਿਆ ਸੀ ਔਰ ਉਹਦੇ ਹਿਸਾਬ ਦੇ ਨਾਲ ਹੀ ਟੁੱਟਿਆ ਸੀ। ਪਰ ਜਿਵੇਂ ਪਹਿਲਾਂ ਗੱਲ ਇਹ ਹੋਈ ਆ ਕਿ ਆਉਣ ਵਾਲਾ ਸਮੇਂ ਦੱਸੇਗਾ, ਜਿਹੜੀਆਂ ਸਾਡੀਆਂ ਨੇ ਇਹ ਕਿਆਸ ਰਾਈਆਂ ਨੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਵਿੱਚ ਜਿਹੜਾ ਡੋਗਰਿਆਂ ਦਾ ਜਿਹੜਾ ਰੋਲ ਸੀ ਉਹ ਦਿਖਾਇਆ ਜਾਏਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਡੋਗਰਿਆਂ ਨੇ, ਜਿਹੜੇ ਕਿ ਹਿੰਦੂ ਡੋਗਰੇ ਸਨ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਿੱਠ ਦੇ ਵਿੱਚ ਛੁਰੇ ਖੋਬੇ ਨੇ, ਜਿਨ੍ਹਾਂ ਨੇ ਸਿੱਖ ਰਾਜ ਦੇ ਪਿੱਠ ਦੇ ਵਿੱਚ ਛੁਰੇ ਖੋਬੇ ਨੇ, ਮੈਨੂੰ ਨਹੀਂ ਲੱਗਦਾ ਕਿ ਉਹ ਇੱਕ ਵਧੀਆ ਤਰੀਕੇ ਦੇ ਨਾਲ ਉਹਦੀ ਪੇਸ਼ਕਾਰੀ ਹੋਏਗੀ। ਹਾਂ, ਗੋਰਿਆਂ ਦੇ ਖਿਲਾਫ ਔਰ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈਗੀ ਆ ਇਹਦੀ ਪੇਸ਼ਕਾਰੀ ਬਹੁਤ ਹੱਦ ਤੱਕ ਮੁਮਕਿਨ ਹੈ। ਜੀ ਹਰਪ੍ਰੀਤ ਸਿੰਘ ਜੀ, ਜਿਵੇਂ ਤੁਸੀਂ ਇਹ ਸਾਰੇ ਨੂੰ ਹਿੰਦੂਤਵਾਦ ਦੇ ਨਾਲ ਜੋੜ ਕੇ ਦੇਖਦੇ ਹੋ ਕਿ ਜਿਹੜੀ ਇਹ ਲਾਈਨ ਹੈਗੀ ਹੈ ਇਹ ਹਿੰਦੂਤਵ ਦੇ ਵਿੱਚ ਇੱਕ ਜਜ਼ਬ ਕਰਨ ਦੀ ਲਾਈਨ ਹੈਗੀ ਹੈ। ਸੋ ਜੇ ਅਸੀਂ ਇਹ ਸਾਰੇ ਘਟਨਾਕ੍ਰਮ ਦਾ ਪ੍ਰਭਾਵ ਦੇਖਣਾ ਹੋਵੇ ਜਨਤਾ ਦੇ ਉੱਪਰ ਕੀ ਪੈ ਰਿਹਾ, ਸਿੱਖ ਸੰਗਤ ਦੇ ਉੱਪਰ ਕੀ ਪੈ ਰਿਹਾ, ਕਿਉਂਕਿ ਅੱਜ ਕੱਲ੍ਹ ਮੀਡੀਆ ਦਾ ਯੁੱਗ ਹੈਗਾ, ਟੈਕਨੋਲੋਜੀ ਦਾ ਯੁੱਗ ਹੈ, ਜੋ ਤੁਸੀਂ ਪ੍ਰਚਾਰਦੇ ਹੋ ਬਹੁਤੀ ਵਾਰੀ ਉਹੀ ਸੱਚ ਬਣ ਜਾਂਦਾ ਹੈ। ਜਿਸ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਤਾਂ ਜਿਸ ਹਿਸਾਬ ਨਾਲ ਇਹਨੂੰ ਰਿਸੀਵ ਕੀਤਾ ਜਾ ਰਿਹਾ ਸਾਰੇ ਮੈਸੇਜ ਨੂੰ ਸਿੱਖਾਂ ਦੇ ਵਿੱਚ ਵੀ ਓਵਰਆਲ, ਜੇ ਇਹਨੂੰ ਵਰਲਡ ਵਾਈਡ ਦੇਖਣਾ ਹੋਵੇ ਤਾਂ ਬਹੁਤੇ ਲੋਕ ਨੇ ਜਿਹੜੇ ਇਹਨੂੰ ਰਿਸੀਵ ਕਰ ਰਹੇ ਆ ਇਨ ਪ੍ਰੋਪਰ ਮੈਨਰ, ਉਹ ਇਹੀ ਦੇਖ ਰਹੇ ਆ ਕਿ ਸਾਡਾ ਇਤਿਹਾਸ ਹੈ, ਇਹਨੂੰ ਗਲੋਰੀਫਾਈ ਕਰਕੇ ਉਹਨੂੰ ਸਲਾਹ ਰਹੇ ਆ ਕਿ ਇਹ ਚੰਗੀ ਗੱਲ ਆ ਜਿਹੜਾ ਐਫਰਟ ਕੀਤਾ ਜਾ ਰਿਹਾ ਹੈ। ਸੋ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭਾਵ ਕੀ ਪੈ ਸਕਦਾ ਜੇ ਇੱਦਾਂ ਦੀ ਲਾਈਨ ਜਿਹੜੀ ਹੈਗੀ ਆ ਉਹਨੂੰ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਜਿਹੜੀ ਲਾਈਨ ਹੈ ਤੇ ਉਹਨੂੰ ਫਿਰ ਹਿੰਦੂਤਵਾਦ ਦੇ ਨਾਲ ਰਲਗੱਡ ਕਰਨ ਦੀ ਲਾਈਨ ਹੈ, ਇਹਦਾ ਪ੍ਰਭਾਵ ਕੀ ਪਊਗਾ? ਹਾਂਜੀ ਵੀਰ ਜੀ, ਦੋ ਤਿੰਨ ਸੈਗਮੈਂਟ ਨੇ ਸੋਸਾਇਟੀ ਦੇ ਵਿੱਚ। ਇੱਕ ਉਹ ਸੈਗਮੈਂਟ ਨੇ, ਇਹ ਵੱਡਾ ਹਿੱਸਾ ਹੁੰਦਾ ਹਮੇਸ਼ਾ ਇੱਕ ਸੁਸਾਇਟੀ ਦੇ ਵਿੱਚ,
ਜਿਹੜੇ ਕਿ ਅਵੇਅਰ ਨਹੀਂ ਹੁੰਦੇ, ਜਿਹੜੇ ਜਾਗਰੂਕ ਨਹੀਂ ਹੁੰਦੇ। ਇੱਕ ਜੀ ਹਿੱਸਾ ਹੁੰਦਾ ਜਿਹੜਾ ਜਾਗਰੂਕ ਹੋਣਾ ਚਾਹੁੰਦਾ ਹੁੰਦਾ, ਇੱਕ ਹਿੱਸਾ ਹੁੰਦਾ ਜਿਹੜਾ ਆਲਰੇਡੀ ਜਾਗਰੂਕ ਹੁੰਦਾ। ਹੁਣ ਫਰਕ ਜਿਹੜਾ ਨਹੀਂ ਪੈਣਾ, ਉਹ ਜਿਹੜਾ ਆਲਰੇਡੀ ਜਾਗਰੂਕ ਹਿੱਸਾ ਹੈਗਾ ਉਹਦੇ ਤੇ ਫਰਕ ਨਹੀਂ ਪੈਣਾ। ਅੱਜ ਹੀ ਮੇਰੀ ਡਾਕਟਰ ਅਮਰਜੀਤ ਸਿੰਘ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ ਔਰ ਉਹਨਾਂ ਨੇ ਵੀ ਦੱਸਿਆ ਕਿ ਪਿਛਲੇ ਕੁਝ ਕੁ ਦਿਨਾਂ ਤੋਂ ਉਹਨਾਂ ਨੇ ਇਸ ਗੱਲ ਦੀ ਅਵੇਅਰਨੈਸ ਸ਼ੁਰੂ ਕੀਤੀ ਹੋਈ ਹੈ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜੋ ਇਤਿਹਾਸ ਜਾਂ ਉਹਦੀ ਪੇਸ਼ਕਾਰੀ ਜਿਹੜੀ ਆ ਉਹ ਕਰ ਰਹੇ ਨੇ ਵੀਡੀਓ ਦੇ ਰੂਪ ਦੇ ਵਿੱਚ ਜਾਂ ਚਲਚਿੱਤਰ ਦੇ ਰੂਪ ਦੇ ਵਿੱਚ। ਤੇ ਉਹਨਾਂ ਦੇ ਵਿੱਚ ਜੋ ਸਪੈਕੂਲੇਸ਼ਨਸ ਡਾਕਟਰ ਸਾਹਿਬ ਉਹਨਾਂ ਨੇ ਕੀਤੀਆਂ, ਉਹਨਾਂ ਦਾ ਵੀ ਇਹ ਕਹਿਣਾ ਸੀ ਔਰ ਮੈਂ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ ਕਿ ਜਿਸ ਤਰੀਕੇ ਦੇ ਨਾਲ 2-3 ਦਿਨਾਂ ਦੇ ਵਿੱਚ ਆਲਮੋਸਟ 50,000 ਦੇ ਕਰੀਬ ਜਿਹੜੇ ਨੇ ਉਹਨਾਂ ਨੂੰ ਵਿਊ ਮਿਲ ਜਾਣੇ, ਇਹਦਾ ਮਤਲਬ ਇਹ ਆ ਕਿ ਇੱਕ ਵੱਡਾ ਹਿੱਸਾ ਜਿਹੜਾ ਕਿ ਇਲੈਕਟ੍ਰੋਨਿਕ ਮਾਧਿਅਮ ਦੇ ਨਾਲ ਜੁੜਿਆ ਹੋਇਆ, ਉਹਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਕੁਝ ਗਲਤ ਹੋ ਰਿਹਾ। ਔਰ ਜਦੋਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਨਾ ਕਿ ਕੁਝ ਗਲਤ ਹੋ ਰਿਹਾ ਤੇ ਫਿਰ ਇਹਦਾ ਮਤਲਬ ਇਹ ਹੋ ਜਾਂਦਾ ਕਿ ਕਿਤੇ ਨਾ ਕਿਤੇ ਅਵੇਅਰਨੈਸ ਆਉਣ ਦੀ ਇੱਕ ਆਸ ਹੁੰਦੀ ਹੈ। ਹੁਣ ਤੀਸਰਾ ਜਿਹੜਾ ਸੈਗਮੈਂਟ ਜਿਹੜਾ ਅਵੇਅਰ ਨਹੀਂ ਹੈ, ਉਹ ਜਿਹੜਾ ਬਹੁਤ ਵੱਡਾ ਸੈਗਮੈਂਟ ਹੈ, ਹਾਂ ਉਹਦੇ ਉੱਤੇ ਇਹ ਜਿਹੜੇ ਨਾਟਕ ਨੇ ਉਹ ਅਸਰ ਅੰਦਾਜ਼ ਜ਼ਰੂਰ ਹੋਣਗੇ। ਉਹਨਾਂ ਦੀਆਂ ਪੁਸ਼ਾਕਾਂ ਜੇਕਰ ਤੁਸੀਂ ਦੇਖੋ, ਮੇਰਾ ਨਹੀਂ ਖਿਆਲ ਕਿ ਉਸ ਸਮੇਂ ਦੇ ਵਿੱਚ ਜਿਹੜੀਆਂ ਔਰਤਾਂ ਸਨ, ਜਿਹੜੀਆਂ ਬੀਬੀਆਂ ਸਨ, ਉਹ ਸਾੜੀਆਂ ਪਾਉਂਦੀਆਂ ਸਨ। ਜੇਕਰ ਤੁਸੀਂ ਇਹਦੇ ਵਿੱਚ ਦੇਖੋਗੇ ਤੇ ਉਹਨਾਂ ਦੇ ਵਿੱਚ ਬਹੁਤ ਹਾਰੀਆਂ ਸ਼ਿੰਗਾਰੀਆਂ ਹੋਈਆਂ ਔਰਤਾਂ ਜਿਨ੍ਹਾਂ ਨੇ ਸਾੜੀਆਂ ਪਾਈਆਂ ਹੋਈਆਂ ਸਨ, ਜਾਂ ਉਹ ਜਿਹੜੇ ਵਸਤਰ ਜਾਂ ਪਹਿਰਾਵੇ ਪਹਿਨੇ ਹੋਏ ਸਨ ਜਿਹੜੇ ਕਿ ਹਿੰਦੂ ਕਲਚਰ ਦੇ ਵਿੱਚ ਉਹਨਾਂ ਦੀਆਂ ਔਰਤਾਂ ਜਿਹੜੀਆਂ ਨੇ ਉਹ ਪਹਿਨਦੀਆਂ ਨੇ। ਦੇਖੋ, ਸਾਡਾ ਇਸ ਗੱਲ ਤੋਂ ਅਵੇਅਰ ਕਰਨਾ ਲੋਕਾਂ ਨੂੰ, ਇਹ ਕਦੀ ਵੀ ਇਸ ਗੱਲ ਦੀ ਅਸੀਂ ਇਸ ਗੱਲ ਨੂੰ ਘੱਟੋ ਘੱਟ ਇਜਾਜ਼ਤ ਨਹੀਂ ਦਿੰਦੇ ਕਿ ਲੋਕ ਇਹ ਕਹਿਣ, ਉਹ ਲੋਕ ਜਿਹੜੇ ਸਾਡੇ ਖਿਲਾਫ ਨੇ, ਕਿ ਅਸੀਂ ਹਿੰਦੂਆਂ ਦੇ ਖਿਲਾਫ ਜਿਹੜਾ ਪ੍ਰਚਾਰ ਕਰਦੇ ਹਾਂ। ਸਾਡਾ ਇਹ ਹੱਕ ਹੈ ਕਿ ਅਸੀਂ ਆਪਣੇ, ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਹਾਂ, ਸਾਡੀ ਕੌਮ ਨੂੰ ਅਸੀਂ ਅਵੇਅਰ ਕਰ ਸਕੀਏ। ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਕਿੱਥੇ ਕਿੱਥੇ ਜਾ ਕੇ ਕਿਸ ਏਜੰਡੇ ਦੇ ਤਹਿਤ ਇਹ ਲੋਕ ਕਿਸ ਹੱਦ ਤੱਕ ਜਾ ਸਕਦੇ ਨੇ। ਹੁਣ ਦੂਸਰੀਆਂ ਬਹੁਤ ਸਾਰੇ ਇਹਨਾਂ ਦੇ ਜਿਹੜੇ ਸੀਰੀਅਲ ਚੱਲਦੇ ਨੇ, ਭਗਵਾਨ ਹਨੂਮਾਨ ਦਾ ਸੀਰੀਅਲ ਚੱਲਦਾ, ਔਰ ਉਸ ਸੀਰੀਅਲ ਦੇ ਵਿੱਚ ਵੀ ਜੇਕਰ ਤੁਸੀਂ ਇਹ ਦੇਖੋ ਤੇ ਬਹੁਤ ਸਾਰੇ ਕਰੈਕਟਰ ਜਿਨ੍ਹਾਂ ਦੇ ਵਿੱਚ ਜਦੋਂ ਉਹ ਸਪੇਸ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵਿੱਚ ਇੱਕ, ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਖਿਡੌਣੇ ਜਿਹੇ ਆਉਂਦੇ ਨੇ ਇੱਥੇ GI Joe ਦੇ, ਔਰ ਉਹਨਾਂ ਦੇ ਹਿਸਾਬ ਦੇ ਉੱਤੇ ਜਿਹੜੇ ਵਿਲਨ ਸਨ ਉਹ ਬਿਲਕੁਲ ਹੂਬਹੂ ਉਹੋ ਜਿਹੀ ਕਿਸਮ ਦੇ ਜਿਹੜੇ ਕਰੈਕਟਰ ਸੀਗੇ ਉਹ ਬਣਾਏ ਗਏ ਸੀ। ਸੋ ਇਹਦਾ ਮਤਲਬ ਕੀ ਹੈ ਕਿ ਉਹ ਉਸ ਇਤਿਹਾਸ ਨੂੰ ਇੱਕ ਫੈਂਸੀ ਟ੍ਰੈਂਡ ਦੇ ਵਿੱਚ ਲਿਆ ਕੇ ਲੋਕਾਂ ਦੇ ਮਨਾਂ ਦੇ ਵਿੱਚ ਉਕਰਨਾ ਚਾਹੁੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਅਸ਼ੋਕ ਦਾ ਜਿਹੜਾ ਸੀਰੀਅਲ ਆਉਂਦਾ ਉਹ ਵੀ ਦੇਖੋਗੇ, ਜੇਕਰ ਤੁਸੀਂ ਚਾਣਕੀਏ ਦੇ 2-3 ਸੀਰੀਅਲ ਜਿਹੜੇ ਨੇ ਉਹ ਬਣਾਏ ਜਾ ਚੁੱਕੇ ਨੇ, ਔਰ ਇੰਨੇ ਕੁ ਜ਼ਿਆਦਾ ਕਨਫਿਊਜ਼ਿੰਗ ਨੇ, ਜਿਹੜਾ ਸਭ ਤੋਂ ਪਹਿਲਾਂ ਆਏਗਾ ਉਹ ਦੂਸਰੇ ਦੇ ਨਾਲ ਸ਼ਾਇਦ ਨਹੀਂ ਮਿਲੇਗਾ। ਸੋ ਇੱਕ ਤਰੀਕੇ ਦੇ ਨਾਲ ਇੰਡੀਅਨ ਪ੍ਰਾਈਡ ਜਿਹੜੀ ਹੈਗੀ ਆ ਉਹਦੇ ਵਿੱਚ ਪੇਸ਼ ਕਰਨ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਜੋ ਅੱਜ ਦਾ ਮਾਹੌਲ ਹੈ, ਜਦੋਂ ਅਸੀਂ ਉੱਥੇ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਲੈਕਸ਼ਨਾਂ ਤੋਂ ਬਾਅਦ ਜੋ ਕੁਝ ਉੱਥੇ ਹੋ ਰਿਹਾ, ਉਹਨੂੰ ਵੀ ਇੱਕ ਹਿਸਾਬ ਦੇ ਨਾਲ ਮੋਟੀਵੇਸ਼ਨ ਜਿਹੜੀ ਆ ਇਸ ਸਾਰੇ ਦੇ ਸਾਰੇ ਇਹ ਚੀਜ਼ ਦੇ ਵਿੱਚੋਂ ਮਿਲੂਗੀ। ਕਿਉਂਕਿ ਇਹ ਜਿਹੜੀਆਂ ਉਹਨਾਂ ਦੀਆਂ ਕਾਰਵਾਈਆਂ ਨੇ, ਇਹ ਕੋਈ ਇੱਕ ਦਿਨ, 1 ਸਾਲ, 2 ਸਾਲ ਨੂੰ ਮਿੱਥ ਕੇ ਨਹੀਂ ਕੀਤੀਆਂ ਜਾ ਰਹੀਆਂ। ਉਹਨਾਂ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਜਿਹੜਾ ਥਿੰਕ ਟੈਂਕ ਹੈਗਾ, ਔਰ ਵੱਡੇ ਰਿਸੋਰਸ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਉਦਯੋਗਪਤੀ ਵੀ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਇਤਿਹਾਸਕਾਰ ਜਾਂ ਉਹਨਾਂ ਦੇ ਵੱਖਰੇ ਮੈਂ ਕਹਾਂਗਾ ਕਿ ਪ੍ਰੋਫੈਸਰ ਕਿਸਮ ਦੇ ਲੋਕ, ਜਾਂ ਫਿਲਮਾਂ ਦੇ ਵਿੱਚ ਜਿਹੜੇ ਨਿਰਮਾਣ ਦੇ ਵਿੱਚ, ਡਾਇਰੈਕਸ਼ਨ ਦੇ ਵਿੱਚ ਲੋਕ ਕੰਮ ਕਰਦੇ ਨੇ, ਉਹਨਾਂ ਨੂੰ ਇਹਨਾਂ ਸੀਰੀਅਲਸ ਦੇ ਵਿੱਚ ਜਾਂ ਇਹਨਾਂ ਪੇਸ਼ਕਾਰੀਆਂ ਦੇ ਵਿੱਚ ਲੈਣਾ ਕੋਈ ਬਹੁਤ ਮੁਸ਼ਕਿਲ ਵਾਲੀ ਗੱਲ ਨਹੀਂ ਹੈ, ਤਾਂ ਕਿ ਇੱਕ ਫੈਂਸੀ ਰੂਪ ਦੇ ਵਿੱਚ ਇਹ ਲੋਕਾਂ ਦੇ ਅੱਗੇ ਪਰੋਸੀ ਜਾ ਸਕੇ। ਔਰ ਇਹੋ ਜਿਹੀ ਐਗਜ਼ਾਮਪਲ ਜੇ ਮੈਂ ਇਹ ਦੇਵਾਂ ਕਿ ਜੋਧਾ ਬਾਈ, ਜਿਹੜੀ ਅਕਬਰ ਜੋਧਾ ਬਾਈ ਦੀ ਮੂਵੀ ਜਿਹੜੀ ਰਿਤਿਕ ਰੋਸ਼ਨ ਔਰ ਐਸ਼ਵਰਿਆ ਰਾਏ ਦੇ ਉੱਤੇ ਫਿਲਮਾਈ ਗਈ ਸੀਗੀ, ਸੌਰੀ ਉਹਨਾਂ ਨੇ ਇਹਦੇ ਵਿੱਚ ਐਕਟ ਕੀਤਾ ਸੀ। ਜੇਕਰ ਹੁਣ ਤੁਸੀਂ ਉਹ ਚੀਜ਼ ਦੇਖੋ, ਜੋਧਾ ਬਾਈ ਜਿਹਦਾ ਟੌਮ ਜਿਹਦੀ ਜਦੋਂ ਦਫਨਾਈ ਗਈ ਤੇ
ਮਰੀਮ ਦੇ ਰੂਪ ਦੇ ਵਿੱਚ ਉਹ ਦਫਨਾਈ ਗਈ। ਔਰ ਇਹ ਉਹੀ ਯੋਧਾ ਬਾਈ ਆ ਜਿਨ੍ਹਾਂ ਦੇ ਘਰ ਜਹਾਂਗੀਰ ਪੈਦਾ ਹੁੰਦਾ। ਹੁਣ ਉਹਦੇ ਵਿੱਚ ਅਕਬਰ ਨੂੰ ਵੀ ਇੱਕ ਤਰੀਕੇ ਦੇ ਨਾਲ ਸ਼ਿਵ ਦਾ ਪੁਜਾਰੀ ਦਿਖਾ ਦਿੱਤਾ ਗਿਆ। ਹੁਣ ਜਿਸ ਔਰਤ ਦੇ ਘਰ ਜਹਾਂਗੀਰ ਵਰਗਾ ਜਿਹੜਾ ਸ਼ਾਸਕ ਆ, ਜਿਹੜਾ ਤਵਸਵੀ ਕਿਸਮ ਦਾ ਸ਼ਾਸਕ ਆ, ਉਹ ਪੈਦਾ ਹੁੰਦਾ, ਅਸੀਂ ਉਹ ਸਹਿਜੀ ਅਨੁਮਾਨ ਲਗਾ ਸਕਦੇ ਹਾਂ ਕਿ ਉਹਦੀ ਜਿਹੜਾ ਉਹਦਾ ਪਾਲਣ ਪੋਸ਼ਣ ਹੋਇਆ ਹੋਣਾ ਉਹ ਮੰਦਰਾਂ ਦੀਆਂ ਘੰਟੀਆਂ ਦੇ ਵਿੱਚ ਤਾਂ ਨਹੀਂ ਹੋਇਆ ਹੋਣਾ। ਉਹਨਾਂ ਦਾ ਪਾਲਣ ਪੋਸ਼ਣ ਜਿਹੜਾ ਹੈਗਾ ਆ ਉਹ ਮੁਸਲਮਾਨ ਰਹੁ ਰੀਤਾਂ ਦੇ ਹਿਸਾਬ ਨਾਲ ਹੋਇਆ ਹੋਣਾ। ਪਰ ਜਿਹੜੀ ਉਹਦੀ ਪੇਸ਼ਕਾਰੀ ਕੀਤੀ ਗਈ ਉਹਦੇ ਤੋਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਇੱਕ ਸੁਨੇਹਾ ਦਿੱਤਾ ਗਿਆ ਕਿ ਜਿਹੜੀਆਂ ਹਿੰਦੂ ਔਰਤਾਂ ਸਨ ਉਸ ਸਮੇਂ ਦੇ ਵਿੱਚ ਵੀ ਉਹ ਆਪਣੇ ਧਰਮ ਦੇ ਨਾਲ ਕਿੰਨੇ ਇੱਕ ਸਖਤ ਤਰੀਕੇ ਦੇ ਨਾਲ ਜਾਂ ਇੱਕ ਸੋਲਿਡ ਤਰੀਕੇ ਨਾਲ ਜੁੜੀਆਂ ਹੋਈਆਂ ਸਨ। ਜਦ ਕਿ ਇਹ ਵੀ ਗੱਲ ਅੱਗੇ ਆਉਂਦੀ ਹੈ ਕਿ ਯੋਧਾ ਬਾਈ ਦਾ ਜੋ ਪਿਓ ਸੀ ਭਾਰਮਲ, ਉਹਨੇ ਆਪਣੇ ਆਪ ਨੂੰ ਸੇਵ ਕਰਨ ਦੇ ਲਈ, ਆਪਣੇ ਆਪ ਨੂੰ ਸੁਰੱਖਿਅਤ ਕਰਨ ਦੇ ਲਈ ਆਪਣੀ ਹੀ ਲੜਕੀ ਦਾ ਜਿਹੜਾ ਹੱਥ ਸੀ ਉਹ ਮੁਸਲਮਾਨ ਰਾਜੇ ਦੇ ਹੱਥ ਦੇ ਵਿੱਚ ਫੜਾਇਆ ਸੀ। ਪਰ ਜੀ ਹਰਪ੍ਰੀਤ ਸਿੰਘ ਜੀ, ਬਿਲਕੁਲ ਤੁਸੀਂ, ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਇੰਟਰਪਟ ਕਰਨਾ ਚਾਹੂੰਗਾ ਕਿ ਜੇ ਅਸੀਂ ਇਹਨੂੰ ਕਨਕਲੂਡ ਕਰਨਾ ਹੋਵੇ ਸਾਰੇ ਪਾਰਟ ਨੂੰ, ਤਾਂ ਇਹਦੇ ਚੋਂ ਸਿੱਖ ਕੌਮ ਨੂੰ, ਸਾਨੂੰ ਜਿੰਨੇ ਕੁ ਦਰਸ਼ਕ ਸਾਨੂੰ ਦੇਖ ਰਹੇ ਆ, ਉਹ ਕੀ ਮੈਸੇਜ ਲੈਣ ਇਸ ਸਾਰੇ ਤੋਂ? ਜੇ ਅਸੀਂ ਅਵੇਅਰਨੈਸ ਦੀ ਗੱਲ ਕਰਦੇ ਹਾਂ ਜਾਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਓਵਰਆਲ ਜਿਸ ਹਿਸਾਬ ਨਾਲ ਸਿਨੈਰੀਓ ਚੱਲ ਰਿਹਾ, ਤਾਂ ਇੱਕ ਅਵੇਅਰਨੈਸ ਦਾ ਜਿਹੜਾ ਲੈਵਲ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਉਂਦਾ ਕਿ ਲੋਕ ਜਾਗਰੂਕ ਹੋਣਾ ਚਾਹੁੰਦੇ ਆ, ਉਹਨਾਂ ਨੂੰ ਪਤਾ ਲੱਗ ਰਿਹਾ ਕਿ ਕਿਤੇ ਨਾ ਕਿਤੇ ਕੁਝ ਗਲਤ ਹੋ ਰਿਹਾ। ਸੋ ਇਸ ਵਰਤਾਰੇ ਦੇ ਵਿੱਚ ਸਾਨੂੰ ਕੀ ਕਰਨ ਦੀ ਲੋੜ ਹੈਗੀ ਹੈ? ਅਸੀਂ ਕੀ ਕਦਮ ਪੁੱਟ ਸਕਦੇ ਹਾਂ ਤਾਂ ਕਿ ਅਸੀਂ ਇਹਨਾਂ ਹਮਲਿਆਂ ਦੇ ਵਿੱਚੋਂ ਬਚ ਕੇ ਨਿਕਲ ਸਕੀਏ ਜਾਂ ਆਪਣਾ ਜਿਹੜਾ ਹੈਗਾ ਬਚਾਅ, ਸਾਡੇ ਥਾਟ ਦਾ ਬਚਾਅ ਕਰ ਸਕੀਏ? ਅਖੀਰਲਾ 1 ਮਿੰਟ ਹੈਗਾ ਹਰਪ੍ਰੀਤ ਸਿੰਘ ਜੀ ਸਾਡੇ ਕੋਲ। ਹਾਂਜੀ ਵੀਰ ਜੀ, ਜਿਹੜਾ ਅਨਫੋਰਚੂਨੇਟ ਇਹਦੇ 'ਚ ਜਿਹੜੀ ਗੱਲ ਉਹ ਇਹ ਹੈਗੀ ਆ ਕਿ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਖਾਸ ਤੌਰ ਦੇ ਉੱਤੇ ਜੇ SGPC ਦੀ ਗੱਲ ਕਰਨੀ ਹੋਵੇ, ਜਿਨ੍ਹਾਂ ਦੇ ਕੋਲ ਇੱਕ ਵੱਡਾ ਬਜਟ ਹੈ ਸਿੱਖ ਇਤਿਹਾਸ ਨੂੰ, ਸਿੱਖ ਫਲਸਫੇ ਨੂੰ ਪ੍ਰਚਾਰਨ ਦਾ, ਪਰ ਅਨਫੋਰਚੂਨੇਟਲੀ ਉਹ ਕਿਉਂਕਿ ਇੱਕ ਤਰੀਕੇ ਦੇ ਨਾਲ ਭਗਵੇਂ ਰੰਗ ਦੇ ਵਿੱਚ ਆਲਰੇਡੀ ਰੰਗੇ ਹੋਏ ਨੇ। ਸੋ ਵੱਖਰੀਆਂ ਥਾਵਾਂ ਦੇ ਉੱਤੇ ਸਾਨੂੰ ਆਪਣੇ ਤੌਰ ਦੇ ਉੱਤੇ ਵੀ ਐਕਟ ਕਰਨਾ ਪਏਗਾ, ਜਿਸ ਤਰੀਕੇ ਦੇ ਨਾਲ ਕੋਈ ਵੀ ਵਿਅਕਤੀ ਜਿਹੜਾ ਚਾਹੁੰਦਾ ਕਿ ਆਪਣੇ ਪੰਥ ਨੂੰ ਸੁਚੇਤ ਕੀਤਾ ਜਾਏ, ਆਪਣੇ ਪੰਥ ਨੂੰ ਜਾਗਰੂਕ ਕੀਤਾ ਜਾਏ, ਉਹਦੀ ਇਹ ਟੈਂਡੈਂਸੀ ਰਹਿਣੀ ਚਾਹੀਦੀ ਹੈ ਕਿ ਲਗਾਤਾਰਤਾ ਦੇ ਨਾਲ ਜਿੰਨੀ ਵਾਰ ਉਹ ਝੂਠ ਬੋਲਦੇ ਨੇ, 100 ਵਾਰ ਉਹਨਾਂ ਨੂੰ ਝੂਠ ਬੋਲ ਲੈਣ ਦਿਓ, ਇੱਕ ਵਾਰ ਆਪਣਾ ਸੱਚ ਜਿਹੜਾ ਹੈਗਾ ਉਹ ਜ਼ਰੂਰ ਬੋਲ ਦਿਆ ਕਰਨ, ਤਾਂ ਕਿ ਜਿਹੜੀ ਮਾਸਸ ਦੇ ਉੱਤੇ ਉਹ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੇ ਨੇ, ਸਿੱਖ ਮਾਨਸਿਕਤਾ ਨੂੰ ਜਿਹੜਾ ਪ੍ਰਭਾਵਿਤ ਕਰਨਾ ਚਾਹੁੰਦੇ ਨੇ, ਉਹ ਪ੍ਰਭਾਵ ਜਿਹੜਾ ਹੈਗਾ ਉਹਨਾਂ ਦੇ ਉੱਤੇ ਨਾ ਪੈ ਸਕੇ। ਤੇ ਜਿਹੜੇ ਆਮ ਲੋਕ ਨੇ, ਵੈਸੇ ਅਸੀਂ ਸਾਰੇ ਆਮ ਲੋਕਾਂ ਦੇ ਵਿੱਚ ਹੀ ਆਉਂਦੇ ਹਾਂ, ਪਰ ਉਹ ਲੋਕ ਜਿਹੜੇ ਜਾਗਰੂਕ ਨਹੀਂ ਨੇ, ਸਿਰਫ ਇਹਨਾਂ ਨਾਟਕਾਂ ਨੂੰ ਇਹ ਸੋਚ ਕੇ ਦੇਖ ਰਹੇ ਨੇ ਜਾਂ ਕਿ ਇਹਨਾਂ ਦੇ ਵਿੱਚ ਸ਼ਾਇਦ ਸਿੱਖ ਰਾਜ ਦਾ ਜਿਹੜਾ ਗੌਰਵ ਸੀ, ਸਿੱਖ ਰਾਜ ਦਾ ਜਿਹੜਾ ਮਾਣ ਸੀ, ਉਹ ਇਹਨਾਂ ਦੇ ਵਿੱਚ ਪੇਸ਼ ਕੀਤਾ ਜਾਏਗਾ। ਉਹਨਾਂ ਦੇ ਅੱਗੇ ਵੀ ਇਹ ਇੱਕ ਕਸੌਟੀ ਹੈ ਕਿ ਉਹ ਆਪ ਜਿਹੜੀਆਂ ਸਿੱਖ ਆਥਰ ਨੇ ਜਾਂ ਉਹ ਆਥਰ ਜਾਂ ਉਹ ਲੇਖਕ ਜਿਹੜੇ ਨਿਰਪੱਖ ਸਨ, ਜਿਨ੍ਹਾਂ ਨੇ ਇਤਿਹਾਸ ਦੀ ਪੇਸ਼ਕਾਰੀ ਕੀਤੀ ਔਰ ਨਾਲ ਦੀ ਨਾਲ ਆਪਣੇ ਫਲਸਫੇ ਤੋਂ ਜਾਣਕਾਰ ਹੋ ਕੇ, ਆਪਣੀ ਫਿਲਾਸਫੀ ਤੋਂ ਜਾਣਕਾਰ ਹੋ ਕੇ ਹੀ ਇਹੋ ਜਿਹੇ ਜਿਹੜੇ ਨਾਟਕ ਨੇ ਉਹਨਾਂ ਦੇ ਵੱਲ ਦੇਖਣ ਤੇ ਉਹਨਾਂ ਦਾ ਵਿਸ਼ਲੇਸ਼ਣ ਕਰਨ। ਕਿਉਂਕਿ ਮੈਂ ਆਪਣੇ ਘਰਾਂ ਦੇ ਵਿੱਚ ਜਦੋਂ ਇਹ ਦੇਖਦਾ ਕਿ ਸਾਡੇ ਵੀ ਘਰਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ, ਜਿਹੜੇ ਸਾਡੇ ਭੈਣ ਭਰਾ ਨੇ, ਉਹ ਵੀ ਇਹਨਾਂ ਨਾਟਕਾਂ ਦੇ ਵੱਲ ਪ੍ਰਭਾਵਿਤ ਹੋ ਕੇ ਇਹਨਾਂ ਨੂੰ ਦੇਖਦੇ ਨੇ ਔਰ ਉਹਨਾਂ ਨੂੰ ਦੇਖ ਵੀ ਰਿਹਾ ਹੁੰਦਾ ਕਿ ਇਤਿਹਾਸ ਦੀ ਪੇਸ਼ਕਾਰੀ ਹੋ ਰਹੀ ਹੈ, ਪਰ ਉਹਨਾਂ ਦੇ ਮਨਾਂ ਦੇ ਉੱਤੇ ਵੀ ਅਸਰ ਇੱਕ ਮਾਣਮੱਤਾ ਅਸਰ ਹੁੰਦਾ ਉਹਨਾਂ ਦੀ ਪੇਸ਼ਕਾਰੀ ਦਾ। ਸੋ ਸਾਰਿਆਂ ਨੂੰ ਆਪਣੇ ਆਪਣੇ ਤੌਰ ਦੇ ਉੱਤੇ ਇਸ ਚੀਜ਼ ਦੇ ਹੱਲ ਦੇ ਲਈ ਅੱਗੇ ਆਉਣਾ ਪਏਗਾ, ਤਾਂ ਕਿ ਜਿਹੜੀਆਂ ਪ੍ਰਬੰਧਕੀ ਕਮੇਟੀਆਂ ਨੇ ਉਹਨਾਂ ਦੇ ਉੱਤੇ ਵੀ ਕੋਈ ਪ੍ਰੈਸ਼ਰ ਪਾਇਆ ਜਾ ਸਕੇ, ਜਾਂ ਆਪਣੇ ਤੌਰ ਦੇ ਉੱਤੇ ਜਿੰਨਾ ਕੁ ਅਸੀਂ ਖੋਜ ਕਰਕੇ ਲੋਕਾਂ ਦੇ ਵਿੱਚ ਇਹ ਲੈ ਕੇ ਜਾ ਸਕੀਏ, ਉਹ ਸਾਡੇ ਲਈ ਬਿਹਤਰ ਸਹਾਈ ਹੋਊਗਾ। ਜੀ ਬਿਲਕੁਲ ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਸਾਰੇ ਇਸ਼ੂ ਦੇ ਉੱਪਰ ਤੁਸੀਂ ਆਪਣਾ ਸਮਾਂ ਕੱਢ ਕੇ ਆਪਣੇ ਵਿਚਾਰਾਂ ਦੀ ਸਾਡੇ ਨਾਲ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ, ਸਮਾਂ ਇਜਾਜ਼ਤ ਨਹੀਂ ਦਿੰਦਾ ਅਸੀਂ ਵਿਚਾਰ ਚਰਚਾ ਨੂੰ ਅੱਗੇ ਵਧਾ ਸਕੀਏ।
ਬਹੁਤ ਬਹੁਤ ਧੰਨਵਾਦ ਹਰਪ੍ਰੀਤ ਸਿੰਘ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ ਬਹੁਤ ਬਹੁਤ ਧੰਨਵਾਦ, ਔਰ ਮੈਂ ਮਾਫੀ ਵੀ ਚਾਹੁੰਦਾ ਜਿਹੜਾ ਸਮਾਂ ਜ਼ਿਆਦਾ ਲੈ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਜਿੱਥੇ ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ, ਮੈਂ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਜਿਹੜੇ ਦਰਸ਼ਕ ਹੁਣ ਸਾਡੇ ਨਾਲ ਜੁੜੇ ਹੋਏ ਨੇ, ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ ਤਾਂ ਕਿ ਅਸੀਂ ਜਿਹੜਾ ਇਹ ਕਾਰਜ ਕਰ ਰਹੇ ਹਾਂ, ਵੱਧ ਤੋਂ ਵੱਧ ਜਾਣਕਾਰੀ ਸਿੱਖ ਨੁਕਤਾ ਨਿਗਾਹ ਤੋਂ ਤੁਹਾਡੇ ਤੱਕ ਪਹੁੰਚਾਉਣ ਦਾ ਜਿਹੜਾ ਕਾਰਜ ਇਹਨੂੰ ਅਸੀਂ ਅੱਗੇ ਚੱਲਦਾ ਰੱਖ ਸਕੀਏ। ਉਸ ਦੇ ਲਈ ਜਿਹੜਾ ਤੁਸੀਂ ਯੋਗਦਾਨ ਪਾ ਸਕਦੇ ਹੋ, ਸਾਨੂੰ ਮਾਇਕ ਸਹਾਇਤਾ ਦੇ ਵਿੱਚ ਤੁਸੀਂ ਜੋ ਵੀ ਬਣਦਾ ਸਰਦਾ ਯੋਗਦਾਨ ਹੈਗਾ ਉਹ ਪਾ ਸਕਦੇ ਹੋ। ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਤੁਸੀਂ ਪਲੈਜ ਕਰ ਸਕਦੇ ਹੋ। ਇੱਕ ਵਾਰ ਦੁਬਾਰਾ ਰਿਪੀਟ ਕਰਦੇ ਹਾਂ, www.tv84.tv ਤੇ ਜਾ ਕੇ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।